ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਬਾਰੇ ਕਰਾਂਗੇ ਗੱਲਬਾਤ। ਸ਼ੁਰੂਆਤ ਕਰਦੇ ਹਾਂ ਕਿਸਾਨੀ ਤੋਂ, ਤੇ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭਿੰਦਰ ਸਿੰਘ, ਨਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਗੱਲ ਕਰਦੇ ਹਾਂ ਕਿਸਾਨੀ ਤੋਂ, ਕਿਸਾਨ ਮਹਾਪੰਚਾਇਤ ਤੋਂ। ਕਿਸਾਨਾਂ ਮਜ਼ਦੂਰਾਂ ਦੇ ਕਾਫਲਿਆਂ ਨੂੰ ਤੰਗ ਕਰਨ ਦਾ ਦੋਸ਼ ਲੱਗਿਆ ਸਰਕਾਰ ਤੇ। ਸਾਰੀ ਰਾਤ ਸਰਕਾਰ ਇਹਨਾਂ ਨੂੰ ਸੜਕਾਂ ਤੇ ਰੋਲਦੀ ਰਹੀ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਰਾਮਲੀਲਾ ਮੈਦਾਨ ਦੇ ਵਿੱਚ ਰੱਖੀ ਮਹਾਪੰਚਾਇਤ ਨੂੰ ਭਾਵੇਂ ਦਿੱਲੀ ਪ੍ਰਸ਼ਾਸਨ ਨੇ ਇਜਾਜ਼ਤ ਤਾਂ ਦੇ ਦਿੱਤੀ, ਪਰ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਸਾਥੀਆਂ ਦੇ ਨਾਲ ਅੰਬਾਲਾ ਤੋਂ ਦਿੱਲੀ ਆਏ ਤਾਂ ਰਸਤੇ ਦੇ ਵਿੱਚ ਕਈ ਥਾਵਾਂ ਤੇ ਪੁਲਿਸ ਨਾਲ ਬਹਿਸ ਕਰਨੀ ਪਈ, ਜਦਕਿ ਉਹਨਾਂ ਦੀ ਗੱਡੀ ਨੂੰ ਮਨਜ਼ੂਰੀ ਮਿਲੀ ਹੋਈ ਸੀ। ਕਿਸਾਨਾਂ ਦੇ ਜਿਹੜੇ ਕਾਫਲੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਉਤਰ ਕੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਜਾ ਰਹੇ ਸਨ, ਉਹਨਾਂ ਨੂੰ ਕਨਾਟ ਪਲੇਸ ਦੇ ਕੋਲ ਬੱਸਾਂ ਦੇ ਵਿੱਚ ਉਤਾਰ ਲਿਆ ਗਿਆ ਅਤੇ ਪੁਲਿਸ ਦੀਆਂ ਬੱਸਾਂ ਦੇ ਵਿੱਚ ਬਿਠਾ ਕੇ ਇੱਧਰ ਉੱਧਰ ਘੁਮਾਉਣ ਤੋਂ ਬਾਅਦ ਚਾਂਦਨੀ ਚੌਕ ਵਿਖੇ ਛੱਡ ਦਿੱਤਾ ਗਿਆ। ਨਾਲ ਸੀਸਗੰਜ ਗੁਰਦੁਆਰੇ ਦੇ ਵਿੱਚ ਰਹਿਣ ਦੀ ਨਸੀਹਤ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੂੰ ਮਾਨਸਾ ਜ਼ਿਲ੍ਹੇ ਦੇ ਸਾਥੀਆਂ ਅਤੇ ਬੀਬੀਆਂ ਸਮੇਤ ਕਨਾਟ ਪਲੇਸ ਤੋਂ ਚਾਂਦਨੀ ਚੌਕ ਲਿਜਾਇਆ ਗਿਆ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਪ੍ਰਧਾਨ ਦੀ ਗੱਡੀ ਨੂੰ ਵੀ ਨਵੀਂ ਦਿੱਲੀ ਵੱਲ ਜਾਣ ਤੋਂ ਰੋਕਿਆ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਵੀਂ ਦਿੱਲੀ ਵਿੱਚ ਦਫ਼ਾ 144 ਲਾਈ ਹੋਈ ਆ ਤੇ ਪੁਰਾਣੀ ਦਿੱਲੀ ਤੋਂ ਨਵੀਂ ਦਿੱਲੀ ਵੱਲ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਆਮ ਤੌਰ ਤੇ ਜਦੋਂ ਵੀ ਕੋਈ ਕਿਸਾਨਾਂ ਦਾ ਇਕੱਠ ਹੁੰਦਾ ਤਾਂ ਉਹ ਮੁੱਖ ਤੌਰ ਤੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵਿਖੇ ਰੁਕਦੇ ਨੇ ਤੇ ਇਸ ਤੋਂ ਬਾਅਦ ਪਰ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਵੀ ਰੋਕਿਆ ਗਿਆ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬਹੁਤ ਜ਼ਿਆਦਾ ਭੀੜ ਹੋ ਗਈ। ਇਸ ਤੋਂ ਇਲਾਵਾ ਭਾਵੇਂ ਰਾਮਲੀਲਾ ਮੈਦਾਨ ਦੀ 2 ਦਿਨ ਵਾਸਤੇ ਮਨਜ਼ੂਰੀ ਦਿੱਤੀ ਗਈ ਸੀ, ਪਰ ਰਾਤ ਨੂੰ ਆਉਣ ਵਾਲੇ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ਤੇ ਠਹਿਰਨ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦੇ ਕਾਫਲੇ ਸਾਰੀ ਰਾਤ ਸੜਕਾਂ ਤੇ ਰਹੇ। ਧਨੇਰ ਨੇ ਕਿਹਾ ਕਿ ਭਾਜਪਾ ਨੂੰ ਇਹਦੀ ਕੀਮਤ ਚੁਕਾਉਣੀ ਪਏਗੀ। ਸੰਯੁਕਤ ਕਿਸਾਨ ਮੋਰਚੇ ਦੇ ਸਮੁੱਚੇ ਆਗੂਆਂ ਦੇ ਵਿੱਚ ਕੇਂਦਰ ਸਰਕਾਰ ਪ੍ਰਤੀ ਸਖਤ ਰੋਸ ਹੈ ਤੇ ਉਸ ਤੋਂ ਬਾਅਦ ਸਟੇਜ ਤੇ ਜਿਹੜੀ ਕੇਂਦਰ ਸਰਕਾਰ ਦੇ ਪ੍ਰਤੀ ਸ਼ਬਦਾਵਲੀ ਵਰਤੀ ਗਈ ਹੈ ਆਗੂਆਂ ਨੇ, ਤਾਂ ਉਹਨਾਂ ਨੇ ਬੜੀ ਕਰੜੀ ਸ਼ਬਦਾਵਲੀ, ਇਸ ਤੱਕ ਕਿ ਮੋਦੀ ਨੂੰ ਪਰਸਨਲੀ ਉਹਨਾਂ ਨੇ ਅਟੈਕ ਕੀਤਾ। ਸ਼ਾਇਦ ਇੰਨਾ ਪਰਸਨਲੀ ਅਟੈਕ ਉਹਨਾਂ ਨੇ ਜਿਹੜਾ ਪਹਿਲਾ ਕਿਸਾਨ ਮੋਰਚਾ ਉਹ ਲੱਗਿਆ ਸੀਗਾ ਉਸ ਵੇਲੇ ਵੀ ਨਹੀਂ ਕੀਤਾ ਸੀ। ਇਹਨਾਂ ਨੇ ਸਿੱਧਾ ਕਿਹਾ ਕਿ ਮੋਦੀ ਇਸ ਵੇਲੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਚੁੱਕਿਆ ਤੇ ਜੇਕਰ ਇਹ ਰਿਪੀਟ ਹੋ ਗਿਆ, ਇਹ ਗੱਲ ਸੁਣਨ ਵਾਲੀ ਹੈ ਧਿਆਨ ਦੇ ਨਾਲ, ਜੇਕਰ ਇਹ ਰਿਪੀਟ ਹੋ ਗਏ ਮੋਦੀ ਸਾਹਿਬ, ਤਾਂ ਇਹਨਾਂ ਨੇ ਦੇਸ਼ ਦੇ ਵਿੱਚੋਂ ਡੈਮੋਕ੍ਰੈਟਿਕ ਸਿਸਟਮ, ਸੰਸਥਾਵਾਂ ਦੀ ਆਜ਼ਾਦੀ, ਹੱਕ ਮੰਗਦੇ ਲੋਕਾਂ ਨੂੰ ਇਹਨਾਂ ਨੇ ਬਾਹਰ ਨਹੀਂ ਨਿਕਲ ਦੇਣਾ, ਇਹਨਾਂ ਨੇ ਸਾਹ ਨਹੀਂ ਕੱਢਣ ਦੇਣਾ। ਇਹ ਬੜੀ ਕਰੜੀ ਸ਼ਬਦਾਵਲੀ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ, ਭਾਜਪਾ ਨੂੰ ਵੋਟ ਮੋਦੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ, ਪਰਸਨਲੀ ਅਟੈਕ ਕਰਕੇ ਉਹਨਾਂ ਨੇ ਕਿਹਾ। ਤੇ ਬਹੁਤ ਪ੍ਰਭਾਵੀ ਇਕੱਠ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੀ ਗਿਣਤੀ ਬੇਸ਼ੱਕ ਵੱਧ ਸੀ, ਪਰ ਫਿਰ ਵੀ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਲੋਕ, ਵੱਡੀ ਗਿਣਤੀ ਕਿਸਾਨ ਹਮਾਇਤੀ ਪਹੁੰਚੇ ਹੋਏ ਸੀਗੇ। ਤੇ ਕੇਂਦਰ ਸਰਕਾਰ ਦੀਆਂ ਕਰਤੂਤਾਂ ਬਾਰੇ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ, ਪਰ ਇੱਕ ਦੋ ਹੋਰ ਜਿਹੜੀਆਂ ਆਫ ਦੀ ਰਿਕਾਰਡ ਪਤਾ ਲੱਗੀਆਂ ਨੇ ਉੱਥੋਂ ਦੇ ਪੱਤਰਕਾਰ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਇਹਨਾਂ ਨੇ ਰਾਮਲੀਲਾ ਮੈਦਾਨ ਦੇ ਇੱਕ ਹਿੱਸੇ ਦੇ ਵਿੱਚ ਸੀਵਰ ਵਾਲਾ ਪਾਣੀ ਛੱਡ ਦਿੱਤਾ, ਸੀਵਰ ਵਾਲਾ ਪਾਣੀ, ਸੀਵਰੇਜ ਵਾਲਾ, ਕਿ ਕਿਸਾਨ ਉੱਥੇ ਖੜ ਨਾ ਸਕਣ, ਕਿਸਾਨ ਉੱਥੇ ਬੈਠ ਨਾ ਸਕਣ। ਉਸ ਤੋਂ ਵੀ ਇਲਾਵਾ ਇੱਕ ਪਾਸੇ ਇਹਨਾਂ ਨੇ ਇਹ ਕੀਤਾ ਤੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ, ਕਿਉਂਕਿ ਆਮ ਹੀ ਜਿਹੜੇ ਆਪਣੇ ਪੰਜਾਬੀ ਭਰਾ ਨੇ ਉਹਨਾਂ ਦੀ ਇਹ ਠਹਿਰ ਆ ਬਹੁਤ ਵੱਡੀ। ਇੱਕ ਤਾਂ ਇਹ ਹੈ ਕਿ ਰੇਲਵੇ ਸਟੇਸ਼ਨ ਤੋਂ ਨੇੜੇ ਪੈਂਦਾ ਗੁਰਦੁਆਰਾ ਸਾਹਿਬ, ਦੂਜਾ ਇਹ ਹੈ ਕਿ ਸ਼ੁਰੂ ਤੋਂ ਹੀ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਆਪਣਾ ਮਹਾਨ ਹੁੰਦਾ ਇੱਕ ਪਾਸੇ ਨੂੰ,
ਤਾਂ ਉਹ ਇਹ ਹੈ ਕਿ ਗੁਰਦੁਆਰਾ ਸਾਹਿਬ, ਬੰਗਲਾ ਸਾਹਿਬ, ਕਿਉਂਕਿ ਉੱਥੇ ਮੈਟਰੋ ਦਾ ਸਟੇਸ਼ਨ ਵੀ ਬਹੁਤ ਨੇੜੇ ਹੈ, ਅਤੇ ਵੈਸੇ ਵੀ ਆਪਾਂ ਜਦੋਂ ਜਾਂਦੇ ਹਾਂ ਹਰਿਆਣੇ ਵਾਲੇ ਪਾਸੇ, ਚਾਹੇ ਤੁਸੀਂ ਸੰਗਰੂਰ ਵਾਲੇ ਪਾਸੇ ਚਲੇ ਜਾਓ, ਚਾਹੇ ਤੁਸੀਂ ਡੱਬ ਵਾਲੀ ਵਾਲੇ ਪਾਸੇ ਚਲੇ ਜਾਓ, ਚਾਹੇ ਤੁਸੀਂ ਖਨੌਰੀ ਵਾਲੇ ਪਾਸੇ ਚਲੇ ਜਾਓ, ਕਿਸੇ ਪਾਸੇ ਵੀ ਚਲੇ ਜਾਓ, ਚਾਹੇ ਸ਼ੰਭੂ ਬਾਰਡਰ ਤੋਂ, ਤਾਂ ਆਪਾਂ ਨੂੰ ਇਹ ਲੱਗਦਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਜਿਹੜਾ ਨੇੜਤਾ ਇੱਥੇ, ਵੈਸੇ ਵੀ ਬੰਦਾ ਅਧਿਆਤਮਿਕ ਤੌਰ ਤੇ ਵੀ ਤੁਹਾਨੂੰ ਪਤਾ ਹੈ ਕਈ ਲੋਕ ਧਰਮ ਨੂੰ ਮੰਨਦੇ ਆ, ਅਗਲਾ ਇਹ ਸੋਚਦਾ ਕਿ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰ ਲਾਂਗੇ, ਨਾਲੇ ਨਿਤਨੇਮ ਕਰ ਲਾਂਗੇ, ਤੇ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਸ਼ਾਦਾ ਚਾਹ ਛਕ ਲਾਂਗੇ। ਸੋ ਇਹ ਬਹੁਤ ਵੱਡੀ ਇੱਕ ਰੂਹਾਨੀ ਤੌਰ ਤੇ ਆਪਾਂ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਕਹਿ ਸਕਦੇ ਹਾਂ। ਤੇ ਨਾਲ ਹੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਠਹਿਰ ਆ ਉਹ ਗੁਰਦੁਆਰਾ ਸਾਹਿਬ ਸੀਸਗੰਜ ਵਿਖੇ ਵੀ ਹੈ। ਇਹਨਾਂ ਦੇ ਜਿਹੜੇ ਅਫਸਰ ਸੀਗੇ CID ਵਾਲੇ, ਉਹ 4 ਦਿਨ ਪਹਿਲਾਂ ਦੋਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਿਵਲ ਦੇ ਵਿੱਚ ਤੁਰੇ ਫਿਰਦੇ ਰਹੇ। ਕਈ ਤਾਂ ਕੁੜਤੇ ਪਜਾਮਿਆਂ ਦੇ ਵਿੱਚ ਵੀ ਤੁਰੇ ਫਿਰਦੇ ਰਹੇ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਕੌਣ ਆ, ਪਰ ਤੁਹਾਨੂੰ ਪਤਾ ਹੈ ਅਫਸਰ ਦੀ ਖੜਨੀ ਬਹਿਣੀ, ਉਹਦੀ ਗੱਲ ਕਰਨ ਦੇ ਤਰੀਕੇ ਤੋਂ ਲੋਕ ਜੱਜ ਕਰ ਲੈਂਦੇ ਆ। ਮੋਸਟਲੀ ਆਪਾਂ ਨੂੰ ਜਿਹੜੇ ਆਮ ਲੋਕ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘਦੇ ਆ ਨਾ, ਕਿਸਾਨ ਹੋਏ, ਮਜ਼ਦੂਰ ਭਰਾ ਹੋਏ, ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹੋਏ, ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਅਫਸਰ ਹੈ ਤੇ ਇਹ CID ਵਾਲਾ। ਗੱਲਬਾਤ ਤੋਂ ਹੀ ਪਤਾ ਲੱਗ ਜਾਂਦਾ, ਉਹ ਜਦੋਂ ਗੱਲ ਸ਼ੁਰੂ ਕਰਦਾ ਉੱਥੋਂ ਹੀ ਇਹ ਟੋਹ ਲੈਂਦੇ ਆ ਬੰਦੇ ਨੂੰ, ਤੇ ਉਹ ਇੱਥੇ ਤੁਰੇ ਫਿਰਦੇ ਰਹੇ। ਇਹਦੇ ਨਾਲ ਨਾਲ ਹੋਰ ਜਿਹੜੇ ਲੋਕ ਆ ਰਹੇ ਸੀ ਦੂਜੇ ਸੂਬਿਆਂ ਤੋਂ, ਜਿੱਥੇ ਭਾਜਪਾ ਦੀਆਂ ਸਰਕਾਰਾਂ, ਉੱਥੇ ਬਕਾਇਦਾ CID ਜਿਹੜੀ ਸੂਬਾ ਸਟੇਟ ਦੀ ਹੈ, ਉਹਨਾਂ ਨੇ ਪੁੱਛਿਆ ਕਿ ਕਿੰਨੇ ਬੰਦੇ ਜਾ ਰਹੇ ਨੇ, ਕਿੰਨੇ ਲੋਕ ਜਾ ਰਹੇ ਨੇ, ਕਿਹੜਾ ਹਰਬਾ ਨਹੀਂ ਵਰਤਿਆ, ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ, ਟ੍ਰੇਨਾਂ ਦੇ ਵਿੱਚੋਂ ਤਲਾਸ਼ੀਆਂ ਲਈਆਂ, ਗੁਰਦੁਆਰਾ ਸਾਹਿਬਾਨ ਦੇ ਵਿੱਚੋਂ CID ਲਈ। ਹਾਲਾਂਕਿ ਉੱਥੇ ਕੋਈ ਮਰਿਆਦਾ ਨਹੀਂ ਇਹਨਾਂ ਨੇ ਭੰਗ ਕੀਤੀ, ਜਿਵੇਂ ਆਮ ਸ਼ਰਧਾਲੂ ਜਾਂਦਾ ਉਵੇਂ ਜਾ ਕੇ ਟੋਹ ਕੇ ਵੀ ਕਿੰਨੇ ਕਿਸਾਨ ਆ ਗਏ ਆ, ਕਿੰਨੇ, ਉਸ ਹਿਸਾਬ ਨਾਲ। ਕੋਈ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਉਂ ਗਏ ਗੁਰਦੁਆਰਾ ਸਾਹਿਬ, ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਹੜਾ ਬੰਦਾ ਕਿਉਂ ਗਿਆ, ਕਿਉਂ ਨਹੀਂ ਆਪਾਂ ਕਰ ਸਕਦੇ, ਕਿਸੇ ਨੂੰ ਨਾ ਨਹੀਂ ਕਰ ਸਕਦੇ ਉੱਥੇ ਜਾਣ ਤੋਂ, ਮੱਥਾ ਟੇਕਣ ਤੋਂ। ਉਹ ਕੀਤਾ ਤੇ ਇਹਦੇ ਨਾਲ ਨਾਲ ਕਿਸੇ ਨੂੰ ਫੜ ਕੇ ਚਾਂਦਨੀ ਚੌਕ ਛੱਡ ਦਿੱਤਾ ਗਿਆ, ਕਿਸੇ ਨੂੰ ਕਿਤੋਂ ਚੜਾ ਕੇ ਕਿਤੇ ਛੱਡ ਦਿੱਤਾ ਗਿਆ, ਕਿਸੇ ਨੂੰ ਕਿਤੋਂ ਚੜਾ ਕੇ ਕਿਤੇ। ਤੇ ਇਹਦੇ ਬਾਅਦ ਇੰਨਾ ਕਰਕੇ ਵੀ ਉੱਥੇ ਰਾਮਲੀਲਾ ਗਰਾਊਂਡ ਦੇ ਇੱਕ ਹਿੱਸੇ ਦੇ ਵਿੱਚ ਸੀਵਰ ਦਾ ਪਾਣੀ ਛੱਡ ਦਿੱਤਾ ਗਿਆ। ਹਾਲੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਜੀ ਮੋਦੀ ਸਰਕਾਰ ਨੂੰ ਜ਼ਿਆਦਾ ਹੀ ਭੰਡਦੇ ਹੋ, ਇੰਨੀ ਵੀ ਨਹੀਂ ਮਾੜੀ। ਆ ਤੁਸੀਂ ਕਰਤੂਤਾਂ ਵੇਖ ਲਓ, ਏਦੂ ਵੱਡੀ ਕਰਤੂਤ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ। ਇਹਨਾਂ ਦੇ ਇਸ ਖਬਰ, ਇਹ ਇਕੱਠ ਬਾਹਰ ਨਾ ਆਵੇ, ਇੱਕ ਵੈਬਸਾਈਟ ਆ ਬਹੁਤ ਵੱਡੀ, ਨਿਊਜ਼ ਵੈਬਸਾਈਟ, ਉਹਨਾਂ ਨੇ ਖਬਰ ਨਹੀਂ ਲਾਈ। ਇਹ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਉਹ ਨਿਊਜ਼ ਵੈਬਸਾਈਟ ਏਡੀ ਕੁ ਵੱਡੀ ਵੈਬਸਾਈਟ ਹੈ ਕਿ ਉਹਦਾ ਸਰਕੂਲੇਸ਼ਨ ਭਾਰਤ ਵਿੱਚ ਹਿੰਦੀ ਦੇ ਵਿੱਚ ਆ, ਉਹ ਹਿੰਦੀ ਦੀ ਵੈਬਸਾਈਟ ਹੈ, ਤੇ ਅਸੀਂ ਸਬਸਕ੍ਰਿਪਸ਼ਨ ਉਹਦੀ ਲਈ ਹੋਈ ਹੈ, ਕਿਉਂਕਿ ਚਲੋ ਤੁਹਾਨੂੰ ਨਿਊਜ਼ ਦੇ ਲਈ ਸਾਰਾ ਕੁਛ, ਇਹ ਜਿਹੜੀਆਂ ਜਾਣਕਾਰੀਆਂ ਹਾਸਲ ਕਰਨ ਦੇ ਲਈ ਤੁਹਾਨੂੰ ਕੁਛ ਪੇ ਕਰਨਾ ਪੈਂਦਾ। ਏਦਾਂ ਨਹੀਂ ਆਪਾਂ ਫ੍ਰੀ ਤੇ ਨੈਟ ਤੇ ਨਹੀਂ ਪੜ੍ਹ ਸਕਦੇ ਸਾਰੇ ਥਾਂ ਕੁਛ, ਤਾਂ ਉਹਦੀ ਉੱਥੇ ਇਹ ਜਾਣਕਾਰੀ ਹੈ ਨਹੀਂ ਗੀ। ਸਾਰੀਆਂ ਜਾਣਕਾਰੀਆਂ ਪਈਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਉਹ ਵੱਡੀਆਂ ਖਬਰਾਂ ਜਿੰਨੀਆਂ ਵੀ ਅੱਜ ਦੀਆਂ ਨੇ, ਚਾਹੇ ਉਹ ਗੁਰਦਾਸਪੁਰ ਜੇਲ੍ਹ ਦੇ ਵਿੱਚ ਜੋ ਕੁਛ ਹੋਇਆ, ਚਾਹੇ ਉਹ ਡਿਬਰੂਗੜ੍ਹ ਜੇਲ੍ਹ ਦਾ ਮਾਮਲਾ ਹੋਵੇ, ਚਾਹੇ ਉਹ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਹੋਵੇ, ਇਲੈਕਸ਼ਨ ਕਮਿਸ਼ਨ ਦੇ ਨਾਲ ਜੁੜੀਆਂ ਜਿੰਨੀਆਂ ਵੀ ਖਬਰਾਂ ਨੇ, ਜਿੰਨੀਆਂ ਵੀ ਵੱਡੀਆਂ ਖਬਰਾਂ ਨੇ, ਉਹ ਸਾਰੀਆਂ ਪਈਆਂ ਨੇ, ਸਿਰਫ ਇੱਕ ਕਿਸਾਨੀ ਦੀ ਖਬਰ ਤੋਂ ਬਿਨਾਂ। ਹੁਣ ਸਾਰੀ ਮਸ਼ੀਨਰੀ ਤੁਸੀਂ ਝੋਕ ਦਿੱਤੀ ਹੈ, ਸਾਰੀ ਮਸ਼ੀਨਰੀ ਲਾ ਦਿੱਤੀ ਹੈ। ਪਹਿਲੀ ਤਾਂ ਜਿੱਥੇ ਤੁਹਾਡੀ ਸਰਕਾਰ ਹੈ ਕਿ ਇੱਥੋਂ ਜਾਣ ਨਾ ਇਹ, ਜਿਵੇਂ ਹਰਿਆਣੇ ਦੇ ਵਿੱਚ ਕਰਦੇ ਰਹੇ। ਆਪਾਂ ਕਹਿੰਦੇ ਕਿ ਰਹੇ ਕਿ ਖੱਟਰ ਬਦਲਤਾ ਜੀ, ਉਹ ਬਹੁਤ ਚੰਗਾ ਹੋ ਗਿਆ। ਜਿਹੜੇ ਨਵੇਂ ਆਏ ਨੇ ਉਹ ਕੋਈ ਬਹੁਤ ਚੰਗੇ ਨਹੀਂ ਗੇ ਕਿਸਾਨੀ ਵਾਸਤੇ। ਖੱਟਰ ਨੇ ਤਾਂ ਜਿਹੜੇ ਲੋਕ ਧਰਨੇ ਦੇ ਵਿੱਚ ਜਾ ਰਹੇ ਸੀ, ਕਿਉਂਕਿ ਤੁਹਾਨੂੰ ਪਤਾ ਨਾ ਕਿ ਪਿੰਡਾਂ ਥਾਣੀ ਲੋਕ ਆ ਜਾਂਦੇ ਆ, ਚਲੋ ਬਲੋਕ ਤਾਂ ਹਾਈਵੇ ਆ, ਪਿੰਡ ਤਾਂ ਨਹੀਂ ਬਲੋਕ, ਜਾਂ ਪਿੰਡਾਂ ਥਾਣੀ ਆਵਾਜਾਈ ਲੋਕਾਂ ਦੀ ਹੈਗੀ ਹੋਈ ਹੈ ਉਧਰ। ਜੇ ਕਿਉਂਕਿ ਤੁਸੀਂ ਜੇ ਬਠਿੰਡਾ ਇਲਾਕੇ ਦੇ ਵਿੱਚ ਜਾਂਦੇ ਆ ਨਾ, ਤੇ ਪਿੰਡਾਂ ਦਾ ਆਪਸੀ ਲੈਣ ਦੇਣ ਵੀ ਹੈ, ਪਾਣੀ ਪੂਣੀ ਦਾ, ਵਾਰੀਆਂ ਦਾ, ਸਾਰੇ ਕਾਸੇ ਦਾ। ਸਾਡੇ ਕਿਉਂਕਿ ਰਿਸ਼ਤੇਦਾਰੀਆਂ ਨੇ, ਤੇ ਉੱਥੇ ਜਿਹੜੀ ਬਾਰਡਰ ਆਪਣੀ ਪੰਜਾਬ ਹਰਿਆਣਾ ਦੇ, ਉੱਥੇ ਪਿੰਡ ਆ ਉਹ, ਤੇ ਉਹ ਇੱਕ ਦੂਜੇ ਨਾਲ ਲੈਣ ਦੇਣ ਕਰਦੇ ਆ। ਕਿਸੇ ਦੀਆਂ ਮੋਟਰਾਂ ਕੋਈ ਦੂਜਾ ਵੀ ਚਲਾ ਲੈਂਦਾ, ਪਾਣੀ ਦੀ ਲੋੜ ਹੁੰਦੀ ਆ, ਹਰਿਆਣੇ ਵਾਲੇ ਵੀ ਚਲਾ ਲੈਂਦੇ ਆ, ਆਪਣੇ ਵੀ ਚਲਾ ਲੈਂਦੇ ਆ। ਸੋ ਇੱਕ ਸਾਂਝ, ਭਾਈਚਾਰਕ ਸਾਂਝ ਬਣੀ ਹੋਈ ਹੈ। ਉਵੇਂ ਰਾਹ ਵੀ ਬਣੇ ਹੋਏ ਆ, ਕੱਚੇ ਰਾਹ ਵੀ ਹੈਗੇ ਨੇ, ਜਿਹੜੇ ਪਹਿਲਾਂ ਹੁੰਦੇ ਸੀ ਨਾ ਪੁਰਾਣੇ ਪਿੰਡਾਂ ਦੇ ਵਿੱਚ। ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਬਠਿੰਡਾ ਮਾਨਸਾ ਦੇ ਵਿੱਚ ਉਹ ਕੱਚੇ ਰਾਹ ਮਿਲ ਜਾਣਗੇ, ਜਿਹੜੇ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਕਈ ਪਿੰਡ ਅੱਗੇ ਜਾ ਕੇ ਲੰਘ ਜਾਂਦੇ ਨੇ। ਮਤਲਬ 4-4 ਕਰਮਾਂ ਚੌੜੇ ਨੇ ਉਹ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। 4 ਕਰਮਾਂ ਦਾ ਰਾਹ ਹੁੰਦਾ ਪਿੰਡਾਂ ਦੇ ਵਿੱਚ, ਕਹਿੰਦੇ ਨੇ। ਉਹ ਰਾਹ ਹਾਲੇ ਵੀ ਹੈਗੇ ਨੇ। ਇਹ ਨਹੀਂ ਗਾ ਕਿ ਲਿੰਕ ਸੜਕਾਂ ਹੈ ਨਹੀਂ ਆ, ਉਹ ਵੀ ਹੈਗੀਆਂ, ਪਰ ਇੱਕ ਖੇਤਾਂ ਵਿੱਚ ਦੀ ਐਕਸੈਸ ਵੀ ਹੈਗਾ, ਸ਼ਹਿਰਾਂ ਤੱਕ ਵੀ ਹੈਗਾ। ਤਾਂ ਖੈਰ, ਉਹ ਆ ਕੇ ਇੱਧਰ ਧਰਨਿਆਂ ਦੇ ਵਿੱਚ ਬਹਿੰਦੇ ਰਹੇ। ਇਹਨਾਂ ਨੂੰ ਜਦੋਂ ਪਤਾ ਲੱਗਿਆ ਖੱਟਰ ਸਾਹਿਬ ਦੀ ਸਰਕਾਰ ਨੂੰ, ਇਹ ਉੱਥੋਂ ਦੇ ਗਰਾਊਂਡ ਦੇ ਹਾਲਾਤ ਤੁਹਾਨੂੰ ਮੈਂ ਦੱਸਣ ਲੱਗਿਆ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਕਿਸਾਨ ਇਸ ਤਰ੍ਹਾਂ ਕਰਕੇ ਉਧਰ ਧਰਨਿਆਂ 'ਚ ਜਾ ਕੇ ਬਹਿੰਦੇ ਆ, ਜਾਂ ਉਹਨਾਂ ਨੂੰ ਮਿਲ ਕੇ ਆਉਂਦੇ ਆ,
ਜਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ। ਇਹਨਾਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਕਰਤੀ, ਉਹਨਾਂ ਦੀਆਂ ਬੀਬੀਆਂ ਨੂੰ ਡਰਾਉਣਾ ਸ਼ੁਰੂ ਕਰਤਾ। ਉਹਨਾਂ ਨੂੰ ਇੱਥੋਂ ਤੱਕ, ਇਹਨਾਂ ਦੇ ਇੱਕ ਮੁਲਾਜ਼ਮ ਨੇ ਤਾਂ ਇੱਥੋਂ ਤੱਕ ਕਿਹਾ ਕਿ ਸ਼ੁਭਕਰਨ ਸਿੰਘ ਗੋਲੀ ਨਾਲ ਮਾਰਿਆ ਗਿਆ, ਤੁਸੀਂ ਆਪਣਿਆਂ ਦਾ ਬਚਾਅ ਰੱਖੋ। ਇਹ ਮੁਲਾਜ਼ਮ ਦਾ ਕੰਮ ਹੈ ਕਹਿਣਾ? ਮੁਲਾਜ਼ਮ ਬਲੈਕਮੇਲ ਕਰ ਰਿਹਾ ਬੀਬੀਆਂ ਨੂੰ, ਮੁਲਾਜ਼ਮ ਡਰਾ ਰਿਹਾ ਵੀ ਅਸੀਂ ਹੋਰ ਗੋਲੀਆਂ ਮਾਰਾਂਗੇ। ਇੱਥੋਂ ਤੱਕ ਬੇਸ਼ਰਮ ਸਰਕਾਰ ਹੋ ਚੁੱਕੀ ਹੈ ਇਹ, ਜਿਹੜੀ ਸਰਕਾਰ ਜਿੱਥੇ ਇਕੱਠ ਹੋਣਾ ਉੱਥੇ ਸੀਵਰ ਦਾ ਪਾਣੀ ਛੱਡ ਸਕਦੀ ਹੈ, ਟ੍ਰੇਨਾਂ ਦੀ ਤਲਾਸ਼ੀ ਲੈ ਸਕਦੀ ਹੈ, ਸੜਕਾਂ ਤੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕ ਸਕਦੀ ਹੈ। ਹਲੇ ਵੀ ਤੁਹਾਨੂੰ ਕੋਈ ਭੁਲੇਖਾ ਹੈ ਕਿ ਉਹ ਸਰਕਾਰ ਕਿਸਾਨ ਹਿਤੈਸ਼ੀ ਹੈ, ਕਿਸਾਨਾਂ ਦੇ ਪੱਖ ਦੀ ਹੈ? ਨਾਲੇ ਇਹ ਨਹੀਂ ਪਤਾ ਕਿੰਨੇ ਘੰਟਿਆਂ ਦੀ ਰਹਿ ਚੁੱਕੀ ਹੈ। ਇਹ ਨਹੀਂ ਪਤਾ ਕਿ 15 ਨੂੰ ਚੋਣ ਜ਼ਾਬਤਾ ਲੱਗ ਜੇ, 16 ਨੂੰ ਲੱਗ ਜੇ, 17 ਨੂੰ ਲੱਗ ਜੇ, 20 ਤੱਕ ਤਾਂ ਕਿਹਾ ਜਾਂਦਾ ਕਿ 20 ਵਾਲੇ ਹਫ਼ਤੇ ਦੇ ਵਿੱਚ ਤਾਂ ਤਕਰੀਬਨ ਲੱਗ ਹੀ ਜਾਣਾ। ਸੋ ਉਹ ਇਹ ਸੀਗੀ ਜਿਹੜੀ ਕਿਸਾਨ ਆਗੂਆਂ ਦੇ ਨਾਲ। ਜਿਹੜੇ ਮੈਂ ਡਿਬਰੂਗੜ੍ਹ ਜੇਲ੍ਹ ਦਾ ਜ਼ਿਕਰ ਕੀਤਾ, ਅੱਜ ਉਹਨਾਂ ਦੇ ਵਕੀਲ ਨੇ ਬਹੁਤ ਵੱਡਾ ਦਾਅਵਾ ਕੀਤਾ। ਉਹ ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹਾਲਤ ਹੈ ਬੇਹੱਦ ਨਾਜ਼ੁਕ ਬਣੀ ਹੋਈ ਹੈ। ਵਕੀਲ ਰਾਜਦੇਵ ਖਾਲਸਾ ਨੇ ਇਹ ਗੱਲ ਆ ਕੇ ਬਾਹਰ ਦੱਸੀ ਹੈ, ਜਿਨ੍ਹਾਂ ਨੇ ਮੁਲਾਕਾਤ ਕੀਤੀ ਹੈ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਨਾਂ ਦੇ ਸਾਥੀਆਂ ਦੇ ਨਾਲ, ਤੇ ਖੂਨ ਦੀ ਉਲਟੀ ਵੀ ਇੱਕ ਸਾਥੀ ਨੂੰ ਆਈ ਹੈ। ਇੱਥੋਂ ਤੱਕ ਵੀ ਜਾਣਕਾਰੀ ਉਹਨਾਂ ਨੇ ਦੱਸੀ ਹੈ। ਤੇ ਬਰਨਾਲਾ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਜਦੋਂ ਗੱਲਬਾਤ ਕਰ ਰਹੇ ਸੀ ਰਾਜਦੇਵ ਸਿੰਘ ਖਾਲਸਾ, ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹ ਗੱਲ ਕਹੀ ਹੈ, ਪ੍ਰੈਸ ਦੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਹੈ, ਕਿਉਂਕਿ ਉਹ ਕਹਿ ਚੁੱਕੇ ਨੇ ਕਿ ਜਾਂ ਤਾਂ ਸਾਨੂੰ ਪੰਜਾਬ ਸ਼ਿਫਟ ਕਰ ਦਿਓ, ਨਹੀਂ ਅਸੀਂ ਤੁਹਾਡਾ ਇੱਥੋਂ ਅੰਨ ਨਹੀਂ ਅਸੀਂ ਆਪਦੇ ਅੰਦਰ ਲੈ ਕੇ ਜਾਣਾ, ਅਸੀਂ ਖਾਣਾ ਨਹੀਂ ਗਾ, ਅਸੀਂ ਪਾਣੀ ਵੀ ਨਹੀਂ ਪੀਣਾ। ਸੋ ਇਸ ਕਰਕੇ ਇਹ ਬੜੀ ਵੱਡੀ ਖਬਰ ਸੀਗੀ। ਜਿਹੜੀ ਗੁਰਦਾਸਪੁਰ ਜੇਲ੍ਹ ਦਾ ਜ਼ਿਕਰ ਕੀਤਾ ਸੀਗਾ, ਉਹ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਕੈਦੀਆਂ ਦੇ ਦੋ ਧੜੇ ਆਪਸ ਦੇ ਵਿੱਚ ਭਿੜੇ ਨੇ। ਹਾਲਾਤ ਬੇਕਾਬੂ ਹੋਣ ਤੇ ਜੇਲ੍ਹ ਦਾ ਸਾਇਰਨ 10 ਮਿੰਟ ਤੋਂ ਵੀ ਵੱਧ ਲਗਾਤਾਰ ਵੱਜਦਾ ਰਿਹਾ। ਸਥਿਤੀ ਤੇ ਕਾਬੂ ਪਾਉਣ ਦੇ ਲਈ ਪੁਲਿਸ ਫੋਰਸ ਬੁਲਾਏ ਜਾਣ ਤੇ ਕੈਦੀ ਹੋਰ ਜ਼ਿਆਦਾ ਭੜਕ ਗਏ ਅਤੇ ਪੁਲਿਸ ਤੇ ਹਮਲਾ ਕਰ ਦਿੱਤਾ। 4 ਮੁਲਾਜ਼ਮ ਜ਼ਖਮੀ ਦੱਸੇ ਗਏ ਨੇ। ਇਸ ਹਮਲੇ ਦੇ ਵਿੱਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਿੰਘ, ਜੇਲ੍ਹ ਸਿਕਿਉਰਿਟੀ ਦੇ ਜੋਧਾ ਸਿੰਘ, ਕਾਨੂੰਵਾਲ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਤੇ ਪੁਲਿਸ ਫੋਟੋਗ੍ਰਾਫਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਇਹ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਤਾ ਲੱਗਿਆ ਕਿ ਜੇਲ੍ਹ ਦੇ ਵਿੱਚ ਕੈਦੀਆਂ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਭੰਨਤੋੜ ਕੀਤੀ ਗਈ ਹੈ। ਕੈਦੀ ਜੇਲ੍ਹ ਦੀ ਛੱਤ ਤੇ ਸਥਿਤ ਮੈਸ ਦੇ ਉੱਪਰ 60-70 ਦੀ ਗਿਣਤੀ ਦੇ ਵਿੱਚ ਪਹੁੰਚ ਗਏ ਸਨ ਅਤੇ ਬਨੇਰੇ ਤੋੜ ਕੇ ਹੇਠਾਂ ਫੋਰਸ ਤੇ ਪਥਰਾਅ ਕਰਦੇ ਰਹੇ। ਕੈਦੀਆਂ ਨੇ ਗੈਸ ਸਿਲੰਡਰ ਵੀ ਛੱਤ ਦੇ ਉੱਪਰ ਰੱਖ ਲਿਆ ਸੀ। ਕੈਦੀਆਂ ਵੱਲੋਂ ਜੇਲ੍ਹ ਦੇ ਬਿਸਤਰਿਆਂ ਨੂੰ ਬਾਹਰ ਸੁੱਟ ਕੇ ਅੱਗ ਲਗਾਈ ਗਈ। ਹਾਲਾਤ ਦੇ ਨਾਲ ਨਜਿੱਠਣ ਦੇ ਲਈ ਬਾਹਰੀ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਫੋਰਸ ਜਿਹੜੀ ਹੈ ਪੁਲਿਸ ਫੋਰਸ ਉਹ ਮੰਗਵਾਉਣੀ ਪਈ। ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ। ਜਦੋਂ ਤੱਕ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਤਾਂ ਟਿਕਟਕਾ ਹੋ ਗਿਆ ਸੀ, ਪਰ ਬਹੁਤ ਵੱਡੀ ਜਹਿਦ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਕਰਨੀ ਪਈ। ਇਹ ਹੋ ਰਿਹਾ ਉਸ ਬੰਦੇ ਦੇ ਰਾਜ ਦੇ ਵਿੱਚ ਜਿਹੜੇ ਕਦੇ ਖੁਦ ਜੇਲ੍ਹ ਵਿਵਸਥਾ ਦੇ ਉੱਤੇ ਸਵਾਲ ਚੁੱਕਦੇ ਹੁੰਦੇ ਸੀ, ਜਿਹੜੇ ਕਦੇ ਖੁਦ ਕਹਿੰਦੇ ਹੁੰਦੇ ਸੀ ਕਿ ਜੇਲ੍ਹ ਵਿਵਸਥਾ ਪੰਜਾਬ ਦੀ ਉਹਦਾ ਬੇੜਾ ਗਰਕ ਚੁੱਕਿਆ, ਉਹ ਖਤਮ ਹੋ ਚੁੱਕੀ ਹੈ। ਭਗਵੰਤ ਮਾਨ ਸਾਹਿਬ ਇਸ ਵੇਲੇ ਹੋਮ ਮਿਨਿਸਟਰ ਨੇ ਪੰਜਾਬ ਦੇ ਵਿੱਚ, ਤੇ ਜੇਲ੍ਹਾਂ ਵਾਲਾ ਡਿਪਾਰਟਮੈਂਟ ਵੀ ਉਹਨਾਂ ਦੇ ਕੋਲੇ ਹੈ। ਤੁਹਾਨੂੰ ਯਾਦ ਹੋਣਾ ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਜੇਲ੍ਹ ਤੋੜ ਕੇ ਗੈਂਗਸਟਰਾਂ ਨੂੰ ਰਿਹਾ ਕਰਵਾ ਲਿਆ ਗਿਆ ਸੀਗਾ। ਬਹੁਤ ਕਿਰਕਰੀ ਹੋਈ ਸੀ ਅਕਾਲੀ ਦਲ ਦੀ। ਉਦੋਂ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਭਗਵੰਤ ਮਾਨ ਸਾਹਿਬ, ਇਹ ਉਦੋਂ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਹੁੰਦੇ ਸੀਗੇ। 2014 ਦੇ ਇਲੈਕਸ਼ਨ ਦੇ ਵਿੱਚ ਪਹਿਲੀ ਵਾਰ ਜਿੱਤੇ ਇਹ, ਤੇ ਉਸ ਤੋਂ ਬਾਅਦ 2019 ਦੇ ਇਲੈਕਸ਼ਨ ਦੇ ਵਿੱਚ ਦੂਜੀ ਵਾਰ ਜਿੱਤੇ। ਤੇ ਉਦੋਂ ਇਹਨਾਂ ਨੇ ਬੜੇ ਤਕੜੇ ਹਮਲੇ ਕੀਤੇ, ਕਿਉਂਕਿ ਆਮ ਆਦਮੀ ਪਾਰਟੀ ਦੀ ਉਦੋਂ ਵੇਵ ਬਹੁਤ ਤਕੜੀ ਬਣ ਰਹੀ ਸੀਗੀ। ਤੁਹਾਨੂੰ ਯਾਦ ਹੋਣਾ 2017 ਦੇ ਇਲੈਕਸ਼ਨ ਦੇ ਵਿੱਚ ਤਾਂ ਉਹ ਸੱਤਾ ਦੇ ਬਹੁਤ ਵੱਡੇ ਦਾਅਵੇਦਾਰ ਸੀਗੇ ਕਿ ਅਸੀਂ ਸੱਤਾ ਹਾਸਲ ਕਰਾਂਗੇ। ਤਾਂ ਹੋਇਆ ਕਿ ਉਸ ਤੋਂ ਬਾਅਦ ਇਹ ਉਹਨਾਂ ਤੇ ਹਮਲੇ ਕਰਦੇ ਰਹੇ। ਪਰ ਇਹਨਾਂ ਦੇ ਆਪਦੇ ਰਾਜ ਦੇ ਵਿੱਚ ਕੀ ਹੋ ਰਿਹਾ, ਆਪਾਂ ਦੇਖਿਆ ਕਿ ਜੇਲ੍ਹ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਿਹੜੇ ਕਤਲ ਮਾਮਲੇ ਦੇ ਵਿੱਚ ਫੜੇ ਗਏ ਗੈਂਗਸਟਰ ਹੈ, ਉਹਨਾਂ ਨੇ 2 ਬੰਦੇ ਮਾਰਤੇ। ਜੇਲ੍ਹ ਦੇ ਵਿੱਚ ਵੀਡੀਓ ਬਣਾਈ, ਵਾਇਰਲ ਹੋਈ। ਇਸ ਤੋਂ ਇਲਾਵਾ ਜੇਲ੍ਹ ਦੇ ਵਿੱਚੋਂ 43,000 ਕਾਲਾਂ ਦੇ ਬਾਰੇ ਇੱਕ ਰਿਪੋਰਟ ਆਪਾਂ ਕੀਤੀ ਸੀ ਫਿਰੋਜ਼ਪੁਰ ਜੇਲ੍ਹ ਦੇ ਹਵਾਲੇ ਦੇ ਨਾਲ, ਤੁਹਾਨੂੰ ਉਹ ਵੀ ਯਾਦ ਹੋਣੀ ਹੈ। ਮਾਨਸਾ ਜ਼ਿਲ੍ਹੇ ਦਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ ਸੀ, ਤੇ ਉਹਨੇ ਦੱਸਿਆ ਸੀਗਾ ਕਿ ਜੇਲ੍ਹ ਦੇ ਵਿੱਚੋਂ ਜੇ ਤੁਸੀਂ ਨਸ਼ਾ ਲੈਣਾ ਉਹ ਵੀ ਮਿਲ ਜੂ, ਜੇ ਤੁਸੀਂ ਸਹੂਲਤਾਂ ਲੈਣੀਆਂ ਉਹ ਵੀ ਮਿਲ ਜੂ। ਬੈਰਕ ਦੇ ਹਿਸਾਬ ਦੇ ਨਾਲ, ਸਹੂਲਤ ਦੇ ਹਿਸਾਬ ਦੇ ਨਾਲ ਸਾਰਾ ਕੁਝ ਤੈਅ ਹੈ, ਬਸ ਤੁਸੀਂ ਆਪਣੀ ਜੇਬ ਢਿੱਲੀ ਕਰੋ, ਤੁਹਾਨੂੰ ਮਿਲ ਜਾਣਾ। ਇਹ ਨਹੀਂਗਾ ਕਿ ਇਕੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਕਾਂਗਰਸ ਦੀ ਸਰਕਾਰ ਦੇ ਵਿੱਚ ਮੁਖਤਾਰ ਅੰਸਾਰੀ ਜੇਲ੍ਹ ਦੇ ਵਿੱਚ ਸੀਗਾ। ਔਰ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਬਹੁਤ ਵੱਡੇ ਕਾਂਗਰਸੀ ਲੀਡਰ ਬਾਰੇ ਕਿਹਾ ਜਾਂਦਾ ਕਿ ਉਹਨੇ ਉਹਨੂੰ ਉੱਥੋਂ ਲਿਆਂਦਾ ਸੀਗਾ ਤਾਂ ਜੋ ਸਰਕਾਰ ਉਹਦੇ ਨਾਲ ਕਿਤੇ ਉਹਦਾ ਐਨਕਾਊਂਟਰ ਨਾ ਕਰ ਦੇਵੇ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ।
ਇੱਥੇ ਉਹ ਰਹਿੰਦਾ ਰਿਹਾ, ਕਾਂਗਰਸ ਦੀ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਦੋਸ਼ ਇੱਥੋਂ ਤੱਕ ਵੀ ਲੱਗਿਆ ਵੀ ਜੇਲ੍ਹ ਦੇ ਵਿੱਚ ਉਹਦੀ ਬੀਬੀ, ਉਹਦੇ ਘਰੋਂ ਵੀ ਜਾਂਦੀ ਸੀ ਬੀਬੀ, ਤੇ ਉੱਥੇ ਉਹਦੇ ਨਾਲ ਉਹ ਬੀਬੀ ਤੇ ਆਵਾਜਾਈ ਸੀਗੀ, ਉਹਦੀ ਬੀਬੀ ਦੀ ਤਾਂ ਆਮ ਐਕਸੈਸ ਸੀਗਾ। ਜੇਲ੍ਹ ਦੇ ਵਿੱਚ ਉਹਨੂੰ ਏਸੀ, ਫਰਿੱਜ, ਕਮਰਾ, ਚੰਗਾ ਵਧੀਆ ਟੀਵੀ ਲੱਗਿਆ ਹੋਇਆ, ਤੇ ਇੱਕ ਪੂਰਾ ਆਲੀਸ਼ਾਨ ਉਹਦੇ ਆਲੇ ਦੁਆਲੇ ਮਾਹੌਲ। ਉਹਦੇ ਯਾਰ ਬੇਲੀ ਵੀ ਉੱਥੇ ਉਹਨੂੰ ਮਿਲਣ ਜਾਇਆ ਕਰਦੇ ਸੀ। ਮਤਲਬ ਉਹ ਇੱਕ ਹੋਟਲ ਦੇ ਕਮਰੇ ਦੇ ਵਿੱਚ, ਇੱਕ ਜੇਲ੍ਹ ਦੇ ਕਮਰੇ ਦੇ ਵਿੱਚ, ਕੋਈ ਫਰਕ ਨਹੀਂ ਸੀਗਾ। ਹੁਣ ਆਪਾਂ ਇੱਥੇ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ। ਅਕਾਲੀ ਦਲ ਦੀ ਵੀ ਇੱਕ ਵੱਡਾ ਕਾਂਡ ਦੱਸਤਾ, ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਜ਼ਿਕਰ ਕਰਤਾ, ਕਿਹੜੀਆਂ-ਕਿਹੜੀਆਂ ਵਾਰਦਾਤਾਂ ਹੋਈਆਂ, ਤੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਰਿਵਾਲਵਰ ਦੇ ਨਾਲ ਬੰਦਾ ਮਾਰਤਾ ਸੀ। ਹੁਣ ਜਿਹੜੀ ਜੇਲ੍ਹ ਦੇ ਵਿੱਚ ਫੋਨ ਨਹੀਂ ਜਾ ਸਕਦਾ, ਜਿਹੜੀ ਜੇਲ੍ਹ ਦੇ ਵਿੱਚ ਕੋਈ ਹੋਰ ਚੀਜ਼ ਨਹੀਂ ਜਾ ਸਕਦੀ, ਉੱਥੇ ਰਿਵਾਲਵਰ ਦੇ ਨਾਲ ਬੰਦਾ ਮਾਰਤਾ। ਇੱਥੇ ਵੀ ਰਿਵਾਲਵਰ ਦੇ ਨਾਲ ਗੋਲੀਆਂ ਚੱਲੀਆਂ ਨੇ। ਹੁਣ ਰਿਵਾਲਵਰ ਕਿਵੇਂ ਚਲਾ ਗਿਆ ਅੰਦਰ? ਇਹ ਵੱਡਾ ਸਵਾਲ ਹੈ, ਔਰ ਸਵਾਲ ਹੋਣਾ ਚਾਹੀਦਾ। ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਗੱਲ ਕਰੀਏ ਬੀਬੀ ਜਗੀਰ ਕੌਰ ਦੀ। ਆਪਾਂ ਕੱਲ੍ਹ ਹੀ ਪ੍ਰੋਗਰਾਮ ਦੇ ਵਿੱਚ ਦੱਸਤਾ ਸੀਗਾ, ਹੁਣ ਉਹ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਉਹ ਅਕਾਲੀ ਸੀ, ਅਕਾਲੀ ਹੈਗੇ ਨੇ ਤੇ ਅਕਾਲੀ ਰਹਿਣਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੋਕ ਫ਼ਖਰ ਦੇ ਨਾਲ ਕਹਿੰਦੇ ਰਹੇ ਕਿ ਹਾਂ ਮੈਂ ਅਕਾਲੀ ਹਾਂ। ਪਿੰਡਾਂ ਦੇ ਵਿੱਚੋਂ ਅਸੀਂ ਗੱਲਾਂ ਸੁਣਦੇ ਰਹੇ ਨਿੱਕੇ ਹੁੰਦੇ ਬਜ਼ੁਰਗਾਂ ਦੇ ਕੋਲੋਂ। ਉਹ ਕਹਿੰਦੇ ਵੀ ਜਦੋਂ ਅਸੀਂ ਪੁੱਛਦੇ ਹੁੰਦੇ ਸੀਗੇ ਵੀ ਤੁਸੀਂ ਮੋਰਚਿਆਂ 'ਚ ਕਿਵੇਂ ਜਾਂਦੇ ਸੀ, ਜਾਂ ਕਿਵੇਂ ਬਾਦਲ ਸਾਹਿਬ ਨਾਲ ਤੁਹਾਡੀ ਨੇੜਤਾ ਕਿਵੇਂ ਬਣੀ, ਕਿਉਂਕਿ ਨਾ ਬੰਦਾ ਹੈਰਾਨ ਹੁੰਦਾ ਕਿ ਜਦੋਂ ਉਹਨਾਂ ਪਿੰਡਾਂ ਦੇ ਵਿੱਚ, ਮੰਨ ਲਓ ਤੁਸੀਂ ਕਿਤੇ ਖੜੇ ਹੋ ਪਿੰਡ ਦੇ ਵਿੱਚ, ਤੁਹਾਨੂੰ ਆ ਕੇ ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਨੇ, ਭਗਵੰਤ ਮਾਨ ਸਾਹਿਬ, ਇਹ ਆ ਕੇ ਤੁਹਾਡੇ ਮੰਜੇ ਤੇ ਬਹਿ ਜਾਣ, ਤੇ ਮੰਜੇ ਤੇ ਬਹਿ ਕੇ ਤੇ ਬਾਕੀ ਸਾਰਾ ਅਮਲਾ ਫਾਲਾ ਖੜਾ ਹੋਵੇ, ਤੇ ਤੁਸੀਂ ਪੁੱਛੋਗੇ ਬਾਅਦ ਦੇ ਵਿੱਚ ਜਦੋਂ ਚਲੇ ਜਾਣ ਕਿ ਭਾਈ ਇਹ ਤੁਹਾਨੂੰ ਕਿਵੇਂ ਜਾਣਦਾ। ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਆਏ ਉਧਰ ਪਿੰਡਾਂ ਦੇ ਵਿੱਚ, ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਵਿਚਰਦੇ ਹੁੰਦੇ ਸੀ ਕਿ ਜਦੋਂ ਜਾਣਾ ਉਹਨਾਂ ਨੇ ਉਧਰ ਸੰਗਤ ਦਰਸ਼ਨ ਕਰਨ, ਜਾਂ ਵੈਸੇ ਵੀ ਆਪਦੇ ਪੁਰਾਣੇ ਸਾਥੀਆਂ ਨੂੰ ਮਿਲਣ ਗਿਲਣ ਜਾਣਾ, ਉਹਨਾਂ ਦੇ ਅਮਲਾ ਫਾਲਾ ਹੋਣਾ, 150-200 ਗੱਡੀ ਹੋਣੀ ਉਹਨਾਂ ਦੇ ਨਾਲ, ਤੇ ਜਾ ਕੇ ਉਹਨਾਂ ਨੇ ਕਿਸੇ ਆਮ ਜ਼ਿਮੀਂਦਾਰ, ਜਿਨ੍ਹਾਂ ਦੇ ਬਜ਼ੁਰਗ ਨੇ ਜੇਲ੍ਹਾਂ ਕੱਟੀਆਂ, ਜਿਹੜੇ ਬਜ਼ੁਰਗ ਉਹਨਾਂ ਦੇ ਨਾਲ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ, ਐਮਰਜੈਂਸੀ ਦੇ ਵਿੱਚ ਜੇਲ੍ਹਾਂ ਕੱਟੀਆਂ, ਮੋਰਚੇ ਲਾਏ ਜਿਨ੍ਹਾਂ ਨੇ, ਤੇ ਉਹਨਾਂ ਦੇ ਘਰੇ ਮੰਨ ਲਓ ਕਿਸੇ ਦੇ ਆਪਣੇ ਵਰਗੇ ਮਾਤੜ ਦੇ ਘਰੇ ਖੁਰਲੀ ਵੀ ਢਈ ਵੀ ਹੈ ਪਸ਼ੂਆਂ ਵਾਲੀ, ਬਰਾਂਡਾ ਵੀ ਢਿਆ ਹੋਇਆ, ਟਰੈਕਟਰ ਕਿਤੇ ਪਾਰਕ ਕਰਨ ਨੂੰ ਥਾਂ ਹੈ ਨਹੀਂ, ਵਿਹੜਾ ਕੱਚਾ ਹੈ, ਜਿਵੇਂ ਆਮ ਆਪਣੇ ਜ਼ਿਮੀਂਦਾਰਾਂ ਦੇ ਵਿੱਚ ਹੁੰਦਾ। ਤੇ ਉੱਥੇ ਜਾ ਕੇ ਉਹਨਾਂ ਨੇ ਸਾਰੀ ਫੋਰਸ ਨੂੰ ਕਹਿ ਦੇਣਾ ਵੀ ਤੁਸੀਂ ਕਾਕਾ ਬਾਹਰ ਰੁਕੋ, ਜਾਂ ਤੁਸੀਂ ਕਾਕਾ ਇੱਕ ਦੋ ਜਾਣੇ ਆ ਜਾਓ, ਤੇ ਜਾ ਕੇ ਜਿੱਥੇ ਜਥੇਦਾਰ ਸਾਹਿਬ ਨੇ ਬੈਠੇ ਹੋਣਾ, ਉੱਥੇ ਜਾ ਕੇ ਉਹਨਾਂ ਨੇ ਨਾਲ ਬਹਿ ਜਾਣਾ, ਉਸੇ ਮੰਜੇ ਤੇ। ਉਹ ਭਾਵੇਂ ਟੁੱਟਿਆ ਹੋਣਾ, ਤੇ ਬਹਿਣਾ ਵੀ ਦੌਣ ਵਾਲੇ ਪਾਸੇ, ਪੈਂਦਾਂ ਵਾਲੇ ਪਾਸੇ ਜਿਹਨੂੰ ਆਪਾਂ ਕਹਿ ਦਿੰਦੇ, ਉਸ ਪਾਸੇ ਬਹਿ ਜਾਣਾ। ਉਹ ਬਾਅਦ ਦੇ ਵਿੱਚ ਪਤਾ ਲੱਗਣਾ ਵੀ ਇਹਨਾਂ ਬਜ਼ੁਰਗਾਂ ਨੇ ਬਾਦਲ ਸਾਹਿਬ ਨਾਲ ਜੇਲ੍ਹਾਂ ਕੱਟੀਆਂ, ਤਾਂ ਉਹਨਾਂ ਸਮਿਆਂ ਦੇ ਵਿੱਚ ਮਿੱਤਰ ਨੇ, ਮਿਲੇ ਹੋਏ ਨੇ, ਤੇ ਉਹਨਾਂ ਨੂੰ ਕਹਿ ਕੇ ਵੀ ਜਾਣਾ ਬਾਦਲ ਸਾਹਿਬ ਨੇ ਵੀ ਪੈਨਸ਼ਨ ਪੁਨਸ਼ਨ ਤੁਹਾਡੀ ਲੱਗੀ ਹੈ। ਇਹ ਨਹੀਂਗਾ ਇਕੱਲਾ ਮਿਲ ਕੇ ਜਾਂਦੇ ਸੀਗੇ। ਦੇਖੋ ਜਿਸ ਕਿਸੇ ਬੰਦੇ ਦੇ ਵਿੱਚ ਜੋ ਕੋਈ ਕੁਆਲਿਟੀ ਆਪਾਂ ਨੂੰ ਉਹ ਕਹਿਣੀ ਪਊਗੀ। ਉਹਨਾਂ ਨੇ ਮਿਲ ਕੇ ਜਾਣਾ। ਜੇ ਕਿਸੇ ਦਾ ਕੰਮ ਕਾਰ ਨਹੀਂ ਸੀ ਹੁੰਦਾ, ਤੇ ਕਈ ਜਥੇਦਾਰ ਤਾਂ, ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਈ ਬੰਦੇ ਕੱਬੇ ਸੁਭਾਅ ਦੇ ਹੁੰਦੇ ਆ, ਥੋੜੇ ਜਿਹੇ ਅੱਖੜ ਸੁਭਾਅ ਦੇ ਹੁੰਦੇ ਆ ਕਈ। ਇਹ ਨਹੀਂਗਾ ਕਿ ਸਾਰੇ ਬੰਦਿਆਂ ਦਾ ਇੱਕੋ ਸੁਭਾਅ ਹੁੰਦਾ, ਕਈ ਅੜਬ ਹੁੰਦੇ ਆ। ਤੇ ਜੇ ਕਿਸੇ ਨੇ ਬੈਂਕ ਮੈਨੇਜਰ ਨੇ ਕਹਿ ਦੇਣਾ ਵੀ ਬਾਬਾ ਜੀ ਤੁਸੀਂ ਕੱਲ ਨੂੰ ਆਇਓ ਪੈਨਸ਼ਨ, ਤੇ ਉਹਨਾਂ ਨੇ ਉਹਦੀ ਨਾਂ ਲੈ ਕਹਿ ਦੇਣਾ, ਆਹ ਤੁਹਾਡਾ ਬਾਦਲ ਸਾਹਿਬ ਬਰੀ ਵਾਲਾ ਮੈਨੇਜਰ ਜਿਹੜਾ ਫਲਾਨੀ ਬੈਂਕ ਦਾ, ਆਹ ਤੁਹਾਡਾ ਸਾਦਕ ਵਾਲਾ ਮੈਨੇਜਰ, ਆਹ ਤੁਹਾਡਾ ਲੰਬੀ ਵਾਲਾ ਮੈਨੇਜਰ, ਆਹ ਤੁਹਾਡਾ ਫਲਾਨਾ, ਆਹ ਤੁਹਾਡਾ ਉਹਨਾਂ ਨੇ ਨਾਲ ਦੀ ਨਾਲ ਹੀ ਸ਼ਿਕਾਇਤ ਕੱਢ ਮਾਰਨੀ, ਤੇ ਬਾਦਲ ਸਾਹਿਬ ਨੇ ਕਹਿਣਾ ਵੀ ਕਾਕਾ ਤੁਸੀਂ ਤੰਗ ਨਾ ਕਰਿਆ ਕਰੋ ਬਜ਼ੁਰਗਾਂ ਨੂੰ। ਇਸ ਕਰਕੇ ਥੋੜੀ ਜੀ ਸੱਦ ਪੁੱਛ ਬੈਂਕਾਂ, ਥਾਣਿਆਂ, ਤਹਿਸੀਲਾਂ, ਪਟਵਾਰਖਾਨਿਆਂ ਦੇ ਵਿੱਚ ਬਜ਼ੁਰਗਾਂ ਦੀ ਵੱਧ ਹੁੰਦੀ ਰਹੀ ਅਕਾਲੀ ਦਲ ਦੇ ਰਾਜ ਦੇ ਵਿੱਚ। ਖੈਰ ਆਪਾਂ ਆਪਣਾ ਵਿਸ਼ਾ ਹੋਰ ਸੀਗਾ। ਮੈਂ ਇੱਥੋਂ ਗੱਲ ਚੱਲੀ ਸੀ ਆਪਣੀ ਕਿ ਅਕਾਲੀ ਲੋਕ ਕਹਿੰਦੇ ਸੀ ਕਿ ਹਾਂ ਮੈਂ ਅਕਾਲੀ ਹਾਂ। ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਅਕਾਲੀ ਹੋਣ ਦਾ ਮਤਲਬ ਪੰਜਾਬ ਦੇ ਲਈ ਲੜਿਆ ਹੋਇਆ, ਪੰਜਾਬ ਦੇ ਲਈ ਖੜਿਆ ਹੋਇਆ, ਮੋਰਚਿਆਂ ਦੇ ਵਿੱਚ ਗਿਆ, ਸ਼ਹੀਦੀਆਂ ਦਿੱਤੀਆਂ ਨੇ, ਕੁਰਬਾਨੀਆਂ ਕੀਤੀਆਂ ਨੇ, ਤੇ ਇਹਦੇ ਨਾਲ ਜੇਲ੍ਹਾਂ ਕੱਟੀਆਂ ਨੇ। ਪਰ ਹੁਣ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦਾ ਮੁਹਾਂਦਰਾ ਇੱਕ ਕਾਰਪੋਰੇਟ ਕੰਪਨੀ ਵਾਂਗੂ ਜਦੋਂ ਤੋਂ ਅਕਾਲੀ ਦਲ ਰਨ ਕਰਨ ਲੱਗਿਆ, ਬੀਬੀ ਜੀ ਆਏ ਨੇ ਵਾਪਸ, ਚਲੋ ਚੰਗੀ ਗੱਲ ਹੈ, ਆ ਗਏ ਨੇ, ਇਹਨਾਂ ਦਾ ਨਿੱਜੀ ਫੈਸਲਾ ਹੈ। ਪਰ ਕੀ ਜਿਹੜੇ ਸਿਧਾਂਤਾਂ ਤੇ ਅਸੀਂ ਪਾਰਟੀ ਛੱਡ ਕੇ ਗਏ ਸਾਂ, ਜਿਹੜੇ ਸਿਧਾਂਤਾਂ ਤੇ ਸਾਡੇ ਵਖਰੇਵੇਂ ਹੋਏ ਸੀ ਜਿਹੜੀਆਂ ਗੱਲਾਂ ਨੂੰ ਲੈ ਕੇ, ਕਿ ਉਹ ਗੱਲਾਂ, ਮਸਲੇ ਸਾਰੇ ਹੱਲ ਹੋ ਗਏ ਆ? ਇੱਕ ਵੱਡਾ ਸਵਾਲ ਹੈ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।